ਗੱਲਾਂ 'ਚੋਂ ਗੱਲ ਤੇ ਪਿੰਡਾਂ 'ਚੋਂ ਰਾਹ ਨਿਕਲਦੇ ਨੇ। ਇੱਕ ਵਾਰੀ ਹੋਇਆ ਇਸੇ ਤਰ੍ਹਾਂ ਵੀ ਮੈਨੂੰ ਇੱਕ ਪ੍ਰੋਗਰਾਮ ਤੇ ਨਾ ਜੀਆਂ ਸੱਦ ਲਿਆ ਤੇ ਆਖਣ ਲੱਗੇ ਵੀ ਘੁੰਮਣ ਸਾਹਿਬ ਗੱਲ ਇਸੇ ਤਰ੍ਹਾਂ ਵੇ ਬਈ ਸਾਡਾ ਨਾ ਕਾਠੇ ਕੋਈ ਪ੍ਰੋਗਰਾਮ ਹੈ ਤੇ ਜੱਟਾਂ ਦਾ ਤੁਸਾਂ ਆਉਣਾ। ਮੈਂ ਕਿਹਾ ਜੀ ਆ ਜਾਂਦੇ। ਉਹ ਜਦੋਂ ਉਹਨਾਂ ਤੈਅ ਕਰ ਲਿਆ ਤੇ ਆਖਣ ਲੱਗੇ ਬਈ ਆਉਣਾ ਤੇ ਤੁਸਾਂ ਹੈ ਵੇ ਤੇ ਇੱਕ ਨਾ ਵੀਡੀਓ ਨਿੱਕੀ ਜੀ ਬਣਾ ਕੇ ਤੇ ਸਾਨੂੰ ਸੈਂਡ ਕਰੋ, ਅਸਾਂ ਵੀ ਸਟੇਟਸ ਤੇ ਲਾਣੀ ਹੈ ਤੇ ਆਪੇ ਵੀ ਟਿਕਟਾਕ ਤੇ ਅਪਲੋਡ ਕਰੋ ਤੇ ਦੱਸੋ ਵੀ ਫਲਾਣੇ ਥਾਂ ਫਲਾਣੀ ਤਰੀਕ ਨੂੰ ਮੈਂ ਪ੍ਰੋਗਰਾਮ ਤੇ ਜਾਣਾ। ਤੇ ਮੈਂ ਕਿਹਾ ਚਲੋ ਜਦੋਂ ਜਾਣਾ ਜੋ ਹੈ ਵੇ ਤੇ ਮੈਂ ਸੈਂਡ ਕਰ ਦੇਣਾ ਬਣਾ ਕੇ। ਉਹ ਮੈਂ ਵੀ ਸਟੇਟਸ ਲਾ ਹੜੇ, ਉਹਨਾਂ ਨੂੰ ਵੀ ਸੈਂਡ ਕੀਤੀ, ਉਹਨਾਂ ਵੀ ਸਟੇਟਸ ਲਾ ਹੜੇ। ਚਲੋ ਰੌਲਾ ਪੈ ਗਿਆ ਹਰ ਪਾਸੇ ਵੀ ਪ੍ਰੋਗਰਾਮ ਹੈ ਤੇ ਬੜਾ ਵੱਡਾ ਪ੍ਰੋਗਰਾਮ ਹੈ ਤੇ ਇਕੱਠ ਹੋਣਾ ਬੜਾ ਵੱਡਾ ਤੇ ਹੈ ਸੀ ਜੱਟਾਂ ਦੇ ਪਲੇਟਫਾਰਮ ਦੇ ਉੱਤੇ। ਤੇ ਦਾਵਤ ਸਿਰਫ ਜੱਟਾਂ ਨੂੰ ਨਹੀਂ ਸੀ, ਦਾਵਤ ਆਮ ਸੀ, ਜਿਹੜਾ ਮਰਜ਼ੀ ਆਏ ਪ੍ਰੋਗਰਾਮ ਦੇ ਵਿੱਚ। ਦਿਹਾੜਾ ਆ ਗਿਆ ਪ੍ਰੋਗਰਾਮ ਦਾ ਤੇ ਟੁਰ ਗਏ ਉੱਥੇ। ਜਿਹੜੇ ਵੇਲੇ ਜਾ ਕੇ ਤੇ ਉਸੇ ਸਟੇਜ ਉੱਤੇ ਬੈਠੇ ਆ ਤੇ ਜਿਹੜਾ ਸਟੇਜ ਦਾ ਸੈਕਟਰੀ ਸੀ ਨਾ ਉਹ ਮੇਰੇ ਕੰਨ 'ਚ ਆ ਕੇ ਆਖਣ ਲੱਗਾ ਵੀ ਘੁੰਮਣ ਸਾਹਿਬ ਸਿਆਲਕੋਟ ਤੋਂ ਤੁਸੀਂ ਸਫ਼ਰ ਕਰਕੇ ਆਏ ਹੋ ਤੇ ਪੈਂਡਾ ਬੇਭਾ ਕੀਤਾ, ਤੁਸੀਂ ਇੰਜ ਕਰੋ ਖਾਣਾ ਖਾ ਕੇ ਨਾ ਇਹ ਥੋੜ੍ਹੀ ਜਿਹੀ ਆਪਣੀ ਤਕਰੀਰ ਕਰੋ ਤੇ ਜਾ ਕੇ ਖਾਣਾ ਖਾਓ ਤੇ ਆਰਾਮ ਕਰੋ। ਮੈਂ ਉਹਨੂੰ ਗੱਲ ਆਖੀ, ਮੈਂ ਕਿਹਾ ਗੱਲ ਸੁਣ ਵੀ ਜੇ ਮੈਂ ਇੰਨਾ ਪੈਂਡਾ ਕਰ ਆਇਆ ਤੇ ਮੈਂ ਜੀਆਂ ਦੇ ਵਿੱਚ ਬਹਿਣਾ ਵੀ ਜਾਣਨਾ, ਇੰਨਾ ਕਿ ਮੇਰਾ ਸਿੱਧਾ ਹੈ ਵੇ ਸਟੈਨਮਾ ਹੈ ਵੇ ਤੇ ਮੈਂ ਤਕਰੀਰ ਕਰਾਂ ਦਾ ਐਂਡ ਦੇ ਉੱਤੇ। ਉਹਦੀ ਵਜ੍ਹਾ ਇਹ ਵੇ ਕਿ ਜੇ ਮੈਂ ਤਕਰੀਰ ਪਹਿਲਾਂ ਕਰ ਛੜੀ ਨਾ ਤੇ ਤੁਹਾਡਾ ਮਜਮਾ ਬਿਖਰ ਜਾਣਾ। ਗੱਲ ਸਮਝ ਗਿਆ ਤੇ ਆਂਦਾ ਠੀਕ ਹੈ ਜਿਵੇਂ ਮਰਜ਼ੀ ਹੈ ਤੁਹਾਡੀ। ਮੈਂ ਬਹਿ ਗਿਆ ਸਟੇਜ ਦੇ ਉੱਤੇ ਤੇ ਅੱਗੇ ਮੁਕਰਰੀਨ ਜਿਹੜੇ ਬਿਆਨ ਕਰਨ ਵਾਲੇ ਸਨ, ਖਿਤਾਬ ਕਰਨ ਵਾਲੇ ਸਨ, ਉਹ ਇੱਕ ਜਣਾ ਮਾਈਕ ਉੱਤੇ ਖਲੋਤਾ ਡਾਇਸ ਦੇ ਅੱਗੇ ਤੇ ਉਹਨੇ ਗੱਲ ਕੀਤੀ। ਉਹਨੇ ਆਖਿਆ ਜੱਟਾਂ ਦਾ ਇਤਿਹਾਦ ਹੋਵੇ ਤੇ ਜੱਟ ਅਸੈਂਬਲੀਆਂ 'ਚ ਵੀ ਬਹਿਣ ਤੇ ਜੱਟ ਆਪਣੇ ਮੁਤਾਲਬੇ ਵੀ ਮਨਵਾਉਣ ਤੇ ਜੱਟ ਜ਼ਿਮੀਂਦਾਰਾਂ ਦੇ ਹਕੂਕਾਂ ਤੇ ਗੱਲ ਕਰਨ ਤੇ ਜੱਟ 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 ਤੇ ਜੱਟ ਜੱਟ। ਚਲੋ ਪਲੇਟਫਾਰਮ ਜੋ ਜੱਟਾਂ ਦਾ ਸੀ ਤੇ ਉਹਨੇ ਮਤਲਬ ਜੱਟਾਂ ਦੇ ਇਤਿਹਾਦ ਤੇ ਗੱਲ ਕੀਤੀ। ਦੂਜਾ ਖਲੋਤਾ ਤੇ ਉਹਨੇ ਆਖਿਆ ਵੀ ਉਹ ਜੱਟਾਂ ਦੀ ਤੇ ਕੌਮ ਹੀ ਕੋਨੇ, ਜਿੱਥੇ ਇੱਕ ਜੱਟ ਖਲੋਤਾ ਹੋਵੇ 100 ਕਮੀ ਕਮੀਨ ਖਲੋਤਾ ਹੋਵੇ, 100 ਕਮੀ ਨਾਲੋਂ ਇੱਕ ਜੱਟ ਭਾਰਾ ਹੁੰਦਾ। ਚਲੋ ਵਿੱਚ ਜੀਆਂ ਨੇ ਚੀਸਾਂ ਵਟੀਆਂ ਵੀ ਗੱਲ ਮਾੜੀ ਪਿਆ ਕਰਦਾ। ਉਹ ਇੱਕ ਉੱਠਿਆ ਤੇ ਉਹਨੇ ਹੱਦ ਹੀ ਕਰਾਸ ਕਰ ਛੜੀ। ਉਹਨੇ ਆਖਿਆ ਜੱਟਾਂ ਦੀ ਕੀ ਸ਼ਾਨ ਪੁੱਛ ਦੋ, ਬਾਬਾ ਆਦਮ ਵੀ ਜੱਟ ਸੀ। ਉਹ ਉਤਲੀਆਂ ਪੀਕਾਂ ਤੇ ਟੁਰ ਗਿਆ। ਉਹਨੇ ਆਖਿਆ ਜੱਟ ਸੀ ਬਾਬਾ ਆਦਮ ਵਾਂਗੂ ਸਾਰੇ ਕਮੀ ਕਮੀਨ ਲੱਲੂ ਪੰਜੂ ਸਭ ਜਿਹੜੇ ਨੇ ਪਤਾ ਨਹੀਂ ਕਿੱਥੋਂ ਆ ਗਏ ਤੇ ਕੀ ਤੇ ਉਹ ਅਕਸਰ ਜੀਆਂ ਦੇ ਨਾ ਗੱਲ ਨਾਗਵਾਰ ਗੁਜ਼ਰੀ ਕਿ ਗੱਲ ਮਾੜੀ ਹੋਈ। ਅੱਜ ਜਿਵੇਂ ਮੈਂ ਮੱਠਾ ਪਾਣੀ ਪੀਂਦਾ ਰਹਿਣਾ ਨਾ, ਕੋਈ ਘੰਟਾ ਸਵਾ ਬੈਠਾ ਸਟੇਜ ਦੇ ਉੱਤੇ ਤੇ ਮੈਨੂੰ ਪਿਸ਼ਾਬ ਦੀ ਆਦਤ ਹੋਈ, ਛੋਟੇ ਪਿਸ਼ਾਬ ਦੀ ਨਾ। ਤੇ ਮੈਂ ਉਹਨੂੰ ਆਖਿਆ ਮੈਂ ਵਾਸ਼ਰੂਮ ਜਾਣਾ। ਤੇ ਆਖਣ ਲੱਗਿਆ ਉਹ ਸਾਹਮਣੇ ਵਾਸ਼ਰੂਮ ਜਾਓ। ਤੇ ਮੈਂ ਸਟੇਜ ਤੋਂ ਉਤਰ ਕੇ ਜਿਹੜੇ ਵੇਲੇ ਵਾਸ਼ਰੂਮ ਗਿਆ ਤੇ ਬਾਹਰ ਨਿਕਲਿਆ ਨਾ ਤੇ ਮੇਰੇ ਕੰਨ ਦੇ ਨਾਲ ਇੱਕ ਮੁੰਡਾ ਮੂੰਹ ਜੋੜ ਕੇ ਤੇ ਆਖਣ ਲੱਗਾ ਘੁੰਮਣ ਸਾਹਿਬ ਅਸੀਂ ਜ਼ਾਤ ਦੇ ਕਮਿਆਰ, ਤੁਹਾਡਾ ਸਟੇਟਸ ਵੇਖ ਕੇ ਦਾਵਤ ਆਮ ਹੈ ਤੇ ਅਸੀਂ ਆਏ ਸਾਂ ਤੁਹਾਨੂੰ ਸੁਣਨ ਵਾਸਤੇ। ਤੇ ਜੇ ਪਤਾ ਹੁੰਦਾ ਨਾ ਇਸ ਗੱਲ ਦਾ ਕਿ ਸਾਡਾ ਕਮੀਆਂ ਦਾ ਇੰਨਾ ਲੰਘ ਲੈਣਾ ਤੇ ਕਦੇ ਨਹੀਂ ਸੀ ਆਉਣਾ। ਅਸੀਂ ਸੁਣਨ ਆਏ ਤੁਹਾਨੂੰ ਬਾਤ। ਮੈਂ ਉਹਨੂੰ ਆਖਿਆ ਮੈਂ ਗੱਲ ਸੁਣ ਅਜੇ ਮੇਰੀ ਵਾਰੀ ਤੇ ਨਹੀਂ ਆਈ। ਅਸੀਂ ਆਖਿਆ ਨਹੀਂ। ਮੈਂ ਕਿਹਾ ਮੈਨੂੰ ਵਾਰੀ ਤੇ ਆ ਲੈਂਦੇ। ਅਜੇ ਐਵੇਂ ਦੋ ਪਲਾਂਘਾਂ ਪੁੱਟੀਆਂ ਨੇ ਤੇ ਇੱਕ ਹੋਰ ਜਣੇ ਨੇ ਮੇਰੇ ਕੰਨ ਦੇ ਨਾਲ ਆਪਣਾ ਮੂੰਹ ਜੋੜ ਲਿਆ ਤੇ ਆਖਿਆ ਘੁੰਮਣ ਸਾਹਿਬ ਅਸੀਂ ਆ ਮਹਿਰ ਰਾਈਆਂ ਜ਼ਾਦ, ਦੋ ਭਰਾ ਮੇਰੇ ਕੈਨੇਡਾ ਨੇ ਤੇ ਮੇਰੀ ਅੰਮਾ ਅੱਬਾ ਵੀ ਕੈਨੇਡਾ ਨੇ ਨਾ, ਸੱਚ ਅੰਮਾ ਅੱਬਾ ਅਮਰੀਕਾ ਨੇ ਤੇ ਪਿੱਛੇ ਅਸਾਂ ਮੇਰਾ ਮਤਲਬ ਇਹ ਜਿਹੜੇ ਪ੍ਰੋਗਰਾਮ ਕਰਾਉਂਦੇ ਨੇ ਪਏ ਵੀ ਤੇ ਜਿੰਨੇ ਆ ਜੀ ਬੈਠੇ ਨੇ ਇਹਨਾਂ ਨਾਲ ਅਸੀਂ ਤਰਨਾਟਾਂ ਹੈ। ਅਸੀਂ ਜ਼ਾਤ ਦੇ ਰਾਈਆਂ ਮਹਿਰ ਆ, ਕਮੀ ਕਮੀਨ ਨਹੀਂ। ਉਂਝ ਜੇ ਪਤਾ ਹੁੰਦਾ ਨਾ ਇਸ ਗੱਲ ਦਾ ਕਿ ਤੁਸਾਂ ਸਾਡਾ ਏਡਾ ਲੰਘ ਲਵਾਉਣਾ ਤੇ ਹਾਂ ਤੁਹਾਡੀ ਆਖਰ ਤੇ ਵੀ ਕਦੇ ਨਹੀਂ ਸੀ ਆਉਣਾ। ਤੇ ਉਂਝ ਸੁਣਨ ਤੁਹਾਨੂੰ ਆਏ ਸਾਂ। ਮੈਂ ਯਾਰ ਮੇਰੀ ਵਾਰੀ ਤੇ ਆ ਲੈ। ਚਲੋ
ਜਿਹੜੇ ਬਿਆਨ ਕਰਨ ਵਾਲੇ ਸਨ ਉਹਨਾਂ ਵੀ ਖਲੋ ਕੇ ਮੇਰਾ ਮਤਲਬ ਰੜੀ ਕੱਢ ਛੜੀ ਸਾਰੇ ਕਮੀਆਂ ਕਮੀਆਂ ਦੂਜੇ ਤੀਜੇ ਜ਼ਾਤਾਂ ਪਾਤਾਂ ਦੀ ਉਹਨਾਂ ਨੂੰ ਤਹਿ ਲਾ ਛੜੀ। ਐਂਡ ਦੇ ਉੱਤੇ ਉਹਨਾਂ ਬਿਆਨ ਮੇਰਾ ਰੱਖਿਆ ਸੀ ਤੇ ਮੈਨੂੰ ਉਹਨਾਂ ਉਠਾ ਲਿਆ ਵੈਸ ਘੁੰਮਣ ਸਿਆਲਕੋਟੀ ਸਾਹਿਬ ਮਾਈਕ ਤੇ ਆਉਣ ਤੇ ਖਿਤਾਬ ਕਰ। ਮੈਂ ਉੱਥੇ ਖਲੋ ਕੇ ਪਬਲਿਕ 'ਚ ਗੱਲ ਕੀਤੀ ਸੀ, ਮੈਂ ਕਿਹਾ ਉਹ ਜੱਟੋ ਮੈਨੂੰ ਸਰਟੀਫਿਕੇਟ ਅੱਜ ਵਹਾਓ ਕਿ ਕਿਹੜਾ ਸਰਟੀਫਿਕੇਟ ਤੁਹਾਡੇ ਕੋਲ ਕਿ ਜੱਟ ਸਾਰੀਆਂ ਕੌਮਾਂ ਤੋਂ ਆਲਾ ਨੇ। ਮੌਜੂਦ ਹੈ ਵੀਡੀਓ ਨੈਟ ਦੇ ਉੱਤੇ ਮੇਰੀ, ਮੈਨੂੰ ਵਹਾਓ ਕਿੱਥੇ ਲਿਖਿਆ ਕਿ ਜੱਟਾਂ ਤੋਂ ਇਲਾਵਾ ਸਾਰੇ ਜਿੰਨੇ ਹੈ ਨੇ ਦੂਜੀਆਂ ਤੀਜੀਆਂ ਜ਼ਾਤਾਂ ਕੌਮਾਂ ਵਾਲੇ ਸਾਰੇ ਜਿਹੜੇ ਨੇ ਹਕੀਰ ਨੇ। ਕਿੱਥੇ ਲਿਖਿਆ ਕਿ ਤੁਹਾਡੇ ਨਾਲ ਦਾ ਬੰਦਾ ਕੌਣ ਹੈ? ਮੈਨੂੰ ਸੈਂਡ ਕਰੋ, ਮੈਨੂੰ ਵਹਾਓ ਇੱਥੇ ਸਰਟੀਫਿਕੇਟ, ਮੈਂ ਸੋਸ਼ਲ ਮੀਡੀਆ ਤੇ ਅਪਲੋਡ ਕਰਨਾ ਤਾਂ ਕਿ ਦੁਨੀਆ ਵੇਖੇ ਵੀ ਜੱਟਾਂ ਨੂੰ ਤੂੰ ਸੰਤ ਲੱਭੀ। ਜਦੋਂ ਮੈਂ ਇੰਨੀ ਗੱਲ ਕੀਤੀ ਉਹ ਜਿੰਨੇ ਹੈ ਸਨ ਦੂਜੀਆਂ ਤੀਜੀਆਂ ਕੌਮਾਂ ਵਾਲੇ ਲਲਕਰਾ ਮਾਰ ਛੜਿਆ ਉਹਨਾਂ ਕਿਹਾ ਗੱਲ ਦਾ ਸਵਾਦ ਹੈ। ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਨੇ ਫਰਮਾਇਆ, ਉੱਥੇ ਵੀ ਮੈਂ ਇਹ ਗੱਲ ਕੀਤੀ, ਮੇਰੇ ਨਬੀ ਫਰਮਾਇਆ ਸੀ ਕਿਸੇ ਗੋਰੇ ਨੂੰ ਕਾਲੇ ਤੇ ਕਿਸੇ ਅਰਬੀ ਨੂੰ ਅਜਮੀ ਤੇ ਕਿਸੇ ਅਮੀਰ ਨੂੰ ਗਰੀਬ ਤੇ ਕੋਈ ਬਰਤਰੀ ਹਾਸਲ ਨਹੀਂ। ਅਗਰ ਬਰਤਰੀ ਦਾ ਮਿਆਰ ਹੈ ਤੇ ਤਕਵੇ ਦੀ ਬੁਨਿਆਦ ਤੇ। ਜੇ ਤੂੰ ਆਲਾ ਹੈ ਤੇ ਫਿਰ ਤਕਵੇ ਦੀ ਬੁਨਿਆਦ ਤੇ ਤੂੰ ਆਲਾ ਹੈ। ਇੱਥੇ ਗੱਲ ਮੈਂ ਇੱਕ ਆਪਣੀ ਐਡ ਕਰਨਾ, ਭਾਵੇਂ ਕੋਈ ਰਾਣਾ ਹੈ, ਰਾਜਪੂਤ ਹੈ, ਜੱਟ ਹੈ, ਬੱਟ ਹੈ, ਰਾਈ ਹੈ, ਮੋਚੀ ਹੈ, ਤੇਲੀ ਹੈ, ਨਾਈ ਹੈ, ਕੋਈ ਵੀ ਅਗਰ ਜ਼ਾਤਾਂ ਕੌਮਾਂ ਦੇ ਵਿੱਚੋਂ ਚੰਗੀ ਤੇ ਉੱਚੀ ਜ਼ਾਤ ਹੈ ਤੇ ਫਿਰ ਸੈਯਦ ਦੀ ਜ਼ਾਤ ਹੈ। ਹਾਂ, ਲੱਖਾਂ ਲੋਕ ਗੱਲ ਸੁਣਦੇ ਨੇ। ਸੈਯਦ ਦਾ ਬੱਚਾ ਕੱਲ ਜੰਮੇ, ਸਾਡੇ ਤੇ ਇhtਰਾਮ ਅੱਜ ਵਾਜਬ ਹੈ। ਹਾਂ, ਬਾਬਾ ਜੀ ਦੇ ਇੱਥੋਂ ਤੱਕ ਆਂਦੇ ਨੇ ਕਿ ਕੋਈ ਝੂਠ ਮਾਰ ਕੇ ਵੀ ਆਖੇ ਨਾ ਮੈਂ ਸੈਯਦ ਹਾਂ ਤੇ ਉਹਦਾ ਵੀ ਇhtਰਾਮ ਤੁਹਾਡੇ ਤੇ ਵਾਜਬ ਹੈ। ਪਰ ਮਨ ਜਿਵੇਂ ਮੰਨਣ ਦਾ ਹੱਕ। ਸੋ ਇਸ ਵਾਸਤੇ ਆਪਣੀਆਂ ਜਿਹੜੀਆਂ ਵਡਿਆਈਆਂ ਨੇ, ਆਪਣੀਆਂ ਜਿਹੜੀਆਂ ਤੁਹਾਡੀਆਂ ਸ਼ਾਨਾਂ ਨੇ, ਇਹ ਇਸ ਚੀਜ਼ ਦੇ ਉੱਤੇ ਮਾਣ ਨਾ ਕਰੋ ਕਿ ਅਸੀਂ ਫਲਾਣੀ ਬਰਾਦਰੀ ਤੇ ਫਲਾਣੀ ਕੌਮ ਦੇ ਨਾਲ ਅਸੀਂ ਤਲਕ ਰੱਖਦੇ ਹਾਂ। ਜਿਨਸਾਂ ਆਪੋ ਆਪਣੇ ਜ਼ੋਰ ਦੱਸਾਂ ਜਦੋਂ ਉਖਲੀ ਘੱਤ ਚੜੇਂਦੀਆਂ ਨੇ ਆਪੇ ਹੀ ਪਤਾ ਲੱਗ ਜਾਂਦਾ ਕਿਹੜਾ ਕੀ ਹੈ ਤੇ ਕਿਹੜਾ ਕੀ।